ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਦੂਰੋਂ ਨੇੜਿਓਂ ਚੱਲ ਕੇ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਘਰ ਚੁਪਹਿਰਾ ਜਪ ਤਪ ਸਮਾਗਮ ਦੇ ਦੌਰਾਨ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਜਿੱਥੇ ਬੈਠੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਜਿਹੜੇ YouTube ਚੈਨਲ ਨੇ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਸੰਗਤਾਂ ਆਪੋ ਆਪਣੇ ਘਰਾਂ 'ਚ, ਨਗਰਾਂ 'ਚ, ਪਿੰਡਾਂ 'ਚ, ਸ਼ਹਿਰਾਂ 'ਚ ਜੁੜੀਆਂ। ਸਭ ਤੋਂ ਪਹਿਲੇ ਸਭ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕਦਾ। ਮੇਰਾ ਟੇਕਿਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। YouTube ਦਾ ਲਿੰਕ ਅੱਗੇ ਤੋਂ ਅੱਗੇ ਸ਼ੇਅਰ ਕਰੋ ਔਰ ਜਿਹਨੂੰ ਵੀ ਭੇਜੋ ਇਹ ਲਿੰਕ, ਉਹਨੂੰ ਕੋ 50 ਮੈਂਬਰਾਂ ਨੂੰ ਹੋਰ ਲਿੰਕ ਭੇਜ। ਜਿਨ੍ਹਾਂ ਨੇ ਇਹ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤੇ, ਕਿਰਪਾ ਕਰਕੇ ਕਰ ਲਓ, ਤਾਂ ਜੋ ਰੋਜ਼ ਦੇ ਕੀਰਤਨਾਂ ਦੀ ਜਾਣਕਾਰੀ ਰੋਜ਼ ਤੁਹਾਡੇ ਤੱਕ ਪਹਿਲੇ ਪਹੁੰਚ ਸਕੇ। ਆਓ, ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬਾਪੂ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਜੀ। ਦੋ ਗੱਲਾਂ ਮੈਂ ਅੱਜ ਬੜੀਆਂ ਜ਼ਰੂਰੀ ਕਰਨੀਆਂ ਨੇ। ਸਤਿਗੁਰੂ ਸੇਵਾ ਲੈਣ ਔਰ ਜ਼ਿੰਦਗੀ ਦੇ ਵਿੱਚ ਬੜੀਆਂ ਕੰਮ ਆਉਣਗੀਆਂ ਗੱਲਾਂ, ਜਿੰਨੀਆਂ ਪਹਿਲੇ ਵੀ ਕਰਦਾ ਬੜੀਆਂ ਕੰਮ ਆ ਰਹੀਆਂ ਨੇ ਤੁਹਾਡੇ। ਅੱਜ ਵੀ ਦੋ ਗੱਲਾਂ ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰੇਕ ਦਾ ਨਜ਼ਰੀਆ ਹਰ ਚੀਜ਼ ਨੂੰ ਵੇਖਣ ਦਾ ਆਪਣਾ ਹੁੰਦਾ ਹੈ।
ਹਰ ਬੰਦੇ ਦਾ ਨਜ਼ਰੀਆ ਆਪਣਾ ਹੈ। ਪਾਣੀ ਦਾ ਅੱਧਾ ਗਲਾਸ ਹੈ, ਕੋਈ ਕਹਿਣਗੇ ਅੱਧਾ ਭਰਿਆ, ਕੋਈ ਕਹਿਣਗੇ ਅੱਧਾ ਖਾਲੀ ਹੈ। ਹਰੇਕ ਦਾ ਆਪਣਾ ਆਪਣਾ ਨਜ਼ਰੀਆ ਹੈ। ਪਰ ਕਈ ਵਾਰੀ ਅਸੀਂ ਜ਼ਿੰਦਗੀ ਨੂੰ ਆਪਣੇ ਨਜ਼ਰੀਏ ਦੇ ਰਾਹੀਂ ਵੇਖਣ ਵਿੱਚ ਇੰਨੇ ਰੁੱਝ ਜਾਂਦੇ ਆ ਕਿ ਇਹ ਮੰਨਣ ਤੋਂ ਅਸੀਂ ਇਨਕਾਰੀ ਹੋ ਜਾਂਦੇ, ਇਨਕਾਰੀ ਕਿ ਦੂਜਿਆਂ ਦੇ ਦ੍ਰਿਸ਼ਟੀਕੋਣ ਦੇ ਵਿੱਚ ਇਸ ਚੀਜ਼ ਦੀ ਹਕੀਕਤ ਕੁਝ ਹੋਰ ਵੀ ਹੋ ਸਕਦੀ ਹੈ। ਅਸੀਂ ਕਈ ਵਾਰੀ ਇੰਨੇ ਰੁੱਝ ਜਾਂਦੇ ਆ ਕਿ ਜੋ ਮੈਂ ਵੇਖ ਰਿਹਾ ਬਸ ਉਹੀ ਸਹੀ ਹੈ, ਦੂਜਾ ਇਹਦੇ ਬਾਰੇ ਕੀ ਸੋਚ ਸਕਦਾ ਹੈ, ਅਸੀਂ ਉਹ ਚੀਜ਼ ਨਹੀਂ ਵੇਖਦੇ। ਤੇ ਜਦੋਂ ਉਹ ਆਪਣੇ ਨਜ਼ਰੀਏ ਮੁਤਾਬਕ ਕੋਈ ਗੱਲ ਕਰਦਾ, ਅਸੀਂ ਫਿਰ ਗਲਾ ਕਲੇਸ਼ ਸ਼ੁਰੂ ਕਰ ਦਿੰਦੇ ਹਾਂ, ਡਾਂਗ ਸੋਟੇ ਚੁੱਕ ਲੈਨੇ ਆ। ਬਈ ਮੈਂ ਤੇ ਕਿਹਾ ਸੀ ਇਹ ਤੇ ਅੱਧਾ ਗਲਾਸ ਪਾਣੀ ਦਾ ਖਾਲੀ ਹੈ, ਤੂੰ ਅੱਧਾ ਭਰਿਆ ਕਿਵੇਂ ਕਹਿੰਦੇ ਆ? ਪਰ ਉਹਦਾ ਵੇਖਣ ਦਾ ਨਜ਼ਰੀਆ ਆਪਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਤੇਰਾ ਉਸ ਅੱਧੇ ਗਲਾਸ ਖਾਲੀ ਵੱਲ ਧਿਆਨ ਜਾ ਰਿਹਾ, ਤੇਰਾ ਨਜ਼ਰੀਆ ਆਪਣਾ ਹੈ। ਉਹਦਾ ਧਿਆਨ ਅੱਧੇ ਭਰੇ ਵੱਲ ਜਾ ਰਿਹਾ, ਉਹਦਾ ਨਜ਼ਰੀਆ ਆਪਣਾ ਹੈ। ਪਰ ਤੂੰ ਡਾਂਗ ਸੋਟਾ ਚੱਕ ਕੇ ਤਿਆਰ ਬੈਠਾ ਹੈ, ਬਸ ਇਹ ਜਰਾ ਜਿੰਨਾ ਕਵੇ ਅੱਧਾ ਭਰਿਆ ਤੇ ਮੈਂ ਉਸੇ ਵੇਲੇ ਇਹਦੇ ਉੱਤੇ ਕਿਸੇ ਨਾ ਕਿਸੇ ਢੰਗ ਨਾਲ ਵਾਰ ਕਰਾਂ, ਆਪਣੇ ਸ਼ਬਦਾਂ ਰਾਹੀਂ ਵਾਰ ਕਰਾਂ, ਇਹਨੂੰ ਢਾਹ ਲਾਉਣ ਦਾ ਯਤਨ ਕਰਾਂ। ਕਿਉਂ ਯਤਨ ਕਰਾਂ? ਕਿ ਤੂੰ ਅੱਧਾ ਖਾਲੀ ਕਿਉਂ ਨਹੀਂ ਕਿਹਾ, ਅੱਧਾ ਭਰਿਆ ਹੀ ਕਿਉਂ ਕਿਹਾ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਦੂਜਿਆਂ ਦਾ ਕੀ ਦ੍ਰਿਸ਼ਟੀਕੋਣ ਹੈ, ਇਸ ਚੀਜ਼ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ, ਸੋਚ ਹੀ ਨਹੀਂ ਸਕਦੇ ਦੂਜੇ ਇਹ ਕਿੱਦਾਂ ਸੋਚਦੇ ਨੇ। ਇੱਕ ਰੇਲ ਗੱਡੀ ਦੀ ਖਿੜਕੀ ਚੋਂ ਨਾ 23-24 ਸਾਲ ਦਾ ਲੜਕਾ ਬਾਹਰ ਵੇਖ ਰਿਹਾ ਤੇ ਉੱਚੀ ਸਾਰੀ ਉਹਨੇ ਚੀਕ ਮਾਰੀ ਖੁਸ਼ੀ ਦੇ ਵਿੱਚ। ਤੇ ਚੀਕ ਪਤਾ ਕੀ ਮਾਰਦਾ? ਕਹਿੰਦਾ ਪਿਤਾ ਜੀ ਵੇਖੋ ਸਾਡੀ ਗੱਡੀ ਅੱਗੇ ਜਾ ਰਹੀ ਤੇ ਦਰਖਤ ਪਿੱਛੇ ਜਾ ਰਹੇ ਨੇ। ਸੁਣਿਓ, 23-24 ਸਾਲ ਦਾ ਲੜਕਾ, ਹੁਣ ਟ੍ਰੇਨ ਚੱਲ ਰਹੀ ਹੈ ਤੇਜ਼ੀ ਨਾਲ ਚੱਲ ਰਹੀ, ਤੇ ਆਪਣੇ ਪਿਓ ਨੂੰ ਕੀ ਆਵਾਜ਼ ਮਾਰਦਾ? ਕਹਿੰਦਾ ਵੇਖੋ ਦਰਖਤ ਸਾਰੇ ਪਿੱਛੇ ਜਾ ਰਹੇ ਨੇ। ਤੇ ਹੁਣ ਧਿਆਨ ਦੇਣਾ, ਉਹਦੇ ਬਚਕਾਨਾ ਵਿਹਾਰ ਨੂੰ ਨਾ ਕਈ ਤਰਸ ਨਾਲ ਵੇਖਣ ਲੱਗ ਪਏ, ਤਰਸ ਨਾਲ। ਤੇ ਅਚਾਨਕ ਉਹਨੇ ਫਿਰ ਚੀਕ ਮਾਰਤੀ ਉੱਚੀ ਸਾਰੀ, ਕਹਿੰਦਾ ਪਿਤਾ ਜੀ ਵੇਖੋ ਬੱਦਲ ਸਾਡੇ ਨਾਲ ਨਾਲ ਦੌੜ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਇੱਕ ਪਿਆਰਿਓ ਉੱਥੇ ਜੋੜਾ ਬੈਠਾ ਸੀ, ਮੀਆਂ ਬੀਵੀ ਦਾ, ਪਤੀ ਪਤਨੀ ਦਾ, ਉਹਨਾਂ ਕੋਲੋਂ ਰਿਹਾ ਨਾ ਗਿਆ। ਤੇ ਇਹ 23-24 ਸਾਲ ਦੇ ਬੱਚੇ ਦੇ ਪਿਓ ਨੂੰ ਪਤਾ ਕੀ ਕਹਿੰਦਾ? ਕਹਿੰਦਾ ਬਜ਼ੁਰਗੋ ਤੁਸੀਂ ਆਪਣੇ ਪੁੱਤਰ ਨੂੰ ਕਿਸੇ ਚੰਗੇ ਡਾਕਟਰ ਦੇ ਕੋਲ ਕਿਉਂ ਨਹੀਂ ਚੈੱਕ ਕਰਾਉਂਦੇ? ਉਮਰ ਇਹਦੀ 23-24 ਸਾਲ ਲੱਗਦੀ ਏ, ਪਰ ਗੱਲਾਂ ਕਿਹੋ ਜਿਹੀਆਂ ਕਰਦਾ। ਕਦੀ ਕਹਿੰਦਾ ਦਰਖਤ ਪਿੱਛੇ ਜਾ ਰਹੇ ਨੇ, ਕਦੀ ਕਹਿ ਰਿਹਾ ਬੱਦਲ ਸਾਡੇ ਨਾਲ ਨਾਲ ਚੱਲ ਰਹੇ ਨੇ, ਦੌੜ ਰਹੇ ਨੇ। ਤੁਸੀਂ ਇਹਨੂੰ ਕਿਸੇ ਚੰਗੇ ਡਾਕਟਰ ਕੋਲ ਟੈਸਟ ਕਰਾਓ। ਤੇ ਉਸ ਵੇਲੇ ਉਹ ਜਿਹੜਾ ਬਜ਼ੁਰਗ ਸੀ ਨਾ, ਇਸ ਬੱਚੇ ਦਾ ਪਿਓ, ਪਤਾ ਮੁਸਕਰਾਇਆ ਤੇ ਮੁਸਕਰਾ ਕੇ ਕਹਿੰਦਾ ਅਸੀਂ ਹੁਣੇ ਹਸਪਤਾਲ ਤੋਂ ਆ ਰਹੇ ਹਾਂ। ਤੁਹਾਨੂੰ ਕੀ ਦਸੀਏ, ਇਹ ਜਿਹੜਾ ਮੇਰਾ ਪੁੱਤ ਹੈ ਨਾ, ਇਹ ਬਚਪਨ ਤੋਂ ਹੀ ਅੰਨਾ ਸੀ, ਨੇਤਰਹੀਣ ਸੀ। ਇਹਦਾ ਆਪਰੇਸ਼ਨ ਹੋਇਆ, ਅੱਜ ਹੀ ਇਹਨੂੰ ਅੱਖਾਂ ਮਿਲੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹਨੂੰ ਅੱਜ ਹੀ ਅੱਖਾਂ ਮਿਲੀਆਂ ਨੇ ਤੇ ਪਹਿਲੀ ਵਾਰੀ ਵੇਖ ਰਿਹਾ। ਤੇ ਜਦੋਂ ਇਹ ਪਹਿਲੀ ਵਾਰੀ ਚੀਜ਼ਾਂ ਨੂੰ ਵੇਖ ਰਿਹਾ ਤੇ ਪਹਿਲੀ ਵਾਰੀ ਵੇਖ ਵੇਖ ਕੇ ਖੁਸ਼ ਹੋ ਰਿਹਾ। ਹੁਣ ਜਿਹੜੇ ਉਹੋ ਹੀ ਬੰਦੇ ਜਿਹੜੇ ਪਹਿਲੇ ਸ਼ਿਕਾਇਤ ਕਰ ਰਹੇ ਸੀ, ਉਹਨਾਂ ਦਾ ਨਜ਼ਰੀਆ ਉਸ ਬੱਚੇ ਨੂੰ ਵੇਖਣ ਦਾ ਬਦਲ ਗਿਆ। ਦੇਖੋ ਪਿਆਰਿਓ, ਧਰਤੀ ਦੇ ਉੱਤੇ ਹਰ ਬੰਦੇ ਦਾ ਆਪਣਾ ਇੱਕ ਦ੍ਰਿਸ਼ਟੀਕੋਣ ਹੁੰਦਾ ਹੈ ਜੀ। ਤੁਸੀਂ ਉਹਨਾਂ ਨੂੰ ਵਿਸਥਾਰ 'ਚ ਨਹੀਂ ਪੁੱਛਿਆ, ਤੇ ਕਈ ਵਾਰੀ ਦੂਜੇ ਵੀ ਵਿਸਥਾਰ ਨਾਲ ਦੱਸਣ ਤੋਂ ਝਿਜਕ ਕਰਦੇ ਨੇ ਜੀ। ਤੁਸੀਂ ਵਿਸਥਾਰ ਨਾਲ ਪੁੱਛਦੇ ਨਹੀਂ ਕਈ ਵਾਰੀ, ਤੇ ਕਈ ਵਾਰੀ ਦੂਜੇ ਵੀ ਆਪਣੇ ਨਜ਼ਰੀਏ ਨੂੰ ਵਿਸਥਾਰ ਨਾਲ ਦੱਸਣ ਤੇ ਝਿਜਕ ਕਰਦੇ ਨੇ। ਤੇ ਇਹ ਮੇਰੀ ਬੇਨਤੀ ਏ, ਲੋਕਾਂ ਨੂੰ ਸੱਚਮੁੱਚ ਜਾਣਨ ਤੋਂ ਪਹਿਲਾਂ ਉਹਨਾਂ ਦਾ ਨਿਰਣਾ ਨਾ ਕਰਿਆ ਕਰੋ ਕਿ ਇਹ ਤੇ ਇਦਾਂ ਦਾ ਹੀ ਏ। ਕਦੀ ਉਹਦੇ ਦ੍ਰਿਸ਼ਟੀ ਨਾਲ, ਉਹਦੇ ਨਜ਼ਰੀਏ ਨਾਲ ਵੀ ਉਸ ਚੀਜ਼ ਨੂੰ ਵੇਖੋ ਸਹੀ ਹੈ ਜੀ। ਮੇਰਾ ਖਿਆਲ ਅੱਧੀਆਂ ਲੜਾਈਆਂ ਸਾਡੀਆਂ ਆਪੇ ਮੁੱਕ ਜਾਣਗੀਆਂ ਜਦੋਂ ਅਸੀਂ ਦੂਜੇ ਦੇ ਬਾਰੇ ਇੱਕ ਮਿੰਟ ਦੂਜੇ ਦੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਸੋਚਾਂਗੇ ਨਾ, ਜੇ ਕਿਤੇ ਇਦਾਂ ਮੈਂ ਹੁੰਦਾ ਫਿਰ ਕੀ ਕਰਨਾ ਸੀ
ਹੈ ਜੀ, ਅੱਧੀਆਂ ਲੜਾਈਆਂ ਖਤਮ ਹੋ ਜਾਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੋਕਾਂ ਨੂੰ ਜੇ ਸੱਚਮੁੱਚ ਜਾਣਨਾ ਹੈ ਨਾ, ਸੱਚਮੁੱਚ, ਤੇ ਪਹਿਲੇ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਸਮਝੋ, ਉਹਨਾਂ ਦੇ ਨਜ਼ਰੀਏ ਨੂੰ ਸਮਝੋ, ਤੇ ਬਿਨਾਂ ਸੱਚ ਜਾਣਨ ਤੋਂ ਉਹਨਾਂ ਦਾ ਨਿਰਣਾ ਨਾ ਕਰਿਆ ਕਰੋ। ਕਿਉਂਕਿ ਜਦੋਂ ਸੱਚ ਸਾਹਮਣੇ ਆਏਗਾ, ਹੋ ਸਕਦਾ ਉਸ ਸੱਚ ਨੂੰ ਜਾਣ ਕੇ ਤੁਸੀਂ ਆਪਣੀਆਂ ਫਿਰ ਭੁੱਲਾਂ ਬਖਸ਼ਵਾਉਣ ਵਾਲੇ ਪਾਸੇ ਤੁਰ ਪਓ ਕਿ ਮੇਰੇ ਕੋਲੋਂ ਤੇ ਗਲਤੀ ਹੁੰਦੀ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੱਚ ਹੋ ਸਕਦਾ ਤੁਹਾਨੂੰ ਹੈਰਾਨ ਕਰ ਦੇਵੇ। ਇਹ ਪਹਿਲੀ ਬੇਨਤੀ ਅੱਜ ਦੇ ਇਸ ਚੁਪਹਿਰਾ ਜਪ ਤਪ ਸਮਾਗਮ ਦੀ, ਇਸ ਪਰਿਵਾਰਕ ਮੀਟਿੰਗ ਦੀ ਪਹਿਲੀ ਬੇਨਤੀ ਹੈ। ਪਹਿਲੀ, ਜੋ ਤੁਸੀਂ ਸੋਚਦੇ ਹੋ ਉਹੀ ਅੰਤਮ ਸੱਚ ਨਹੀਂ ਹੁੰਦਾ, ਉਹੀ ਗੱਲ ਅਖੀਰ ਵਾਲੀ ਨਹੀਂ ਹੁੰਦੀ। ਬਸ ਜੋ ਮੈਂ ਵੇਖਿਆ, ਜੋ ਮੈਂ ਸੁਣਿਆ, ਜਾਂ ਜਿੱਦਾਂ ਮੈਂ ਸੋਚਦੀ ਜਾਂ ਸੋਚਦਾ, ਬਸ ਇਹੋ ਹੀ ਠੀਕ ਹੈ। ਦੂਜੇ ਦੇ ਨਜ਼ਰੀਏ ਨਾਲ ਵੀ ਉਸ ਚੀਜ਼ ਨੂੰ ਵੇਖੋ। ਹੋ ਸਕਦਾ ਤੁਹਾਨੂੰ ਹੋਰ ਸੁਹੱਪਣ ਵਾਲੀ ਗੱਲ ਮਿਲ ਜੇ ਕੋਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਦੂਜੀ ਗੱਲ ਸੁਣਿਓ, ਇਹ ਵੀ ਬੜੀ ਕੰਮ ਆਏਗੀ। ਪਹਿਲੀ ਸਮਝ ਗਏ ਹੋ ਤੁਸੀਂ? ਜੇ ਨਾ ਸਮਝ ਲੱਗੀ ਹੋਵੇ, ਵਾਰ-ਵਾਰ ਸਾਡੇ YouTube ਚੈਨਲ ਤੇ ਜਾਇਓ, ਵਾਰ-ਵਾਰ ਇਹ ਚੀਜ਼ਾਂ ਸੁਣਿਓ, ਬੜੀਆਂ ਕੰਮ ਆਉਣਗੀਆਂ, ਬੜੀਆਂ। ਹੁਣ ਦੂਜੀ ਗੱਲ ਸੁਣੋ। ਦੋ ਬਜ਼ੁਰਗ ਇੱਕ ਪਾਰਕ 'ਚ ਬੈਠੇ ਸੀ, ਦੋ ਬਜ਼ੁਰਗ ਆਦਮੀ, ਤੇ ਪਹਿਲਾ ਪਤਾ ਕੀ ਕਹਿੰਦਾ? ਕਹਿੰਦਾ ਮੇਰੀ ਪੋਤੀ ਇਹ ਸ਼ਾਦੀ ਦੇ ਲਾਇਕ ਹੋ ਗਈ ਹੈ, ਮੇਰੀ ਪੋਤਰੀ। ਸੁਣਨ ਵਾਲੀ ਗੱਲ ਜੇ। ਕੱਦ ਉਹਦਾ 5 ਫੁੱਟ 2 ਇੰਚ। ਸਾਰੀ ਗੱਲ ਦੱਸਣ ਲੱਗ ਪਿਆ। B.Ed ਉਹਨੇ ਕੀਤੀ ਹੋਈ ਹੈ, ਨੌਕਰੀ ਕਰਦੀ ਹੈ, ਚੰਗਾ ਕਮਾ ਲੈਂਦੀ ਹੈ। ਤੇ ਕੋਈ ਲੜਕਾ ਨਜ਼ਰ ਦੇ ਵਿੱਚ ਹੋਵੇ ਮੇਰੀ ਪੁੱਤਰੀ ਦੇ ਲਈ ਤੇ ਜਰੂਰ ਦੱਸੀ। ਇੱਕ ਬਜ਼ੁਰਗ ਦੂਜੇ ਬਜ਼ੁਰਗ ਨੂੰ ਕਹਿ ਰਿਹਾ। ਆਮ ਤੌਰ ਤੇ ਅਸੀਂ ਕਹਿ ਹੀ ਦਿੰਦੇ ਹਾਂ, ਧੀ ਜਦੋਂ ਵੱਡੀ ਹੋ ਜਾਏ, ਪੁੱਤਰੀ ਵੱਡੀ ਹੋ ਜਾਏ, ਪੋਤਾ ਵੱਡਾ ਹੋ ਜਾਏ, ਵੱਡਿਆਂ ਨੂੰ ਫਿਕਰ ਲੱਗ ਜਾਂਦੀ। ਉਹ ਕੀ ਕਹਿੰਦਾ? ਕਹਿੰਦਾ ਮੇਰੀ ਪੋਤੀ ਜਵਾਨ ਹੈ, ਤਕਰੀਬਨ 24-25 ਸਾਲ ਦੀ ਉਮਰ ਹੋ ਗਈ, 5 ਫੁੱਟ 2 ਇੰਚ ਉਹਦਾ ਕੱਦ ਹੈ, B.Ed ਕੀਤੀ ਹੈ, ਨੌਕਰੀ ਕਰਦੀ ਹੈ, ਚੰਗਾ ਕਮਾਉਂਦੀ ਹੈ। ਜੇ ਤੇਰੀ ਨਜ਼ਰ ਵਿੱਚ ਕੋਈ ਚੰਗਾ ਲੜਕਾ ਹੋਵੇ ਤੇ ਦੱਸੀ। ਤੇ ਦੂਜਾ ਬਜ਼ੁਰਗ ਪਤਾ ਕੀ ਕਹਿੰਦਾ? ਕਹਿੰਦਾ ਤੁਹਾਡੀ ਪੋਤੀ ਨੂੰ ਪਰਿਵਾਰ ਕਿਹੋ ਜਿਹਾ ਚਾਹੀਦਾ? ਆਮ ਤੌਰ ਤੇ ਅਸੀਂ ਗੱਲਾਂ ਕਰਦੇ ਪੁੱਛ ਲੈਂਦੇ ਨਾ ਕਿ ਬੱਚੇ ਦੀ ਵੀ ਪਸੰਦ ਪੁੱਛ ਲਈਏ, ਪਰਿਵਾਰ ਕਿਹੋ ਜਿਹਾ ਚਾਹੀਦਾ? ਤੇ ਅੱਗੋਂ ਪਤਾ ਪਹਿਲਾਂ ਕੀ ਕਹਿੰਦਾ? ਕਹਿੰਦਾ ਕੁਝ ਖਾਸ ਨਹੀਂ, ਬਸ ਬੱਚੇ ਨੇ M.Tech ਕੀਤੀ ਹੋਵੇ, ਆਪਣਾ ਘਰ ਹੋਵੇ, ਕਾਰ ਹੋਵੇ, ਘਰ ਦੇ ਵਿੱਚ AC ਲੱਗੇ ਹੋਣ, ਬਾਗ ਬਗੀਚਾ ਵੀ ਥੋੜਾ ਹੋਵੇ, ਚੰਗੀ ਨੌਕਰੀ ਕਰਦਾ ਹੋਵੇ, ਸੈਲਰੀ ਵੀ ਵਧੀਆ ਹੋਵੇ। ਕਹਿੰਦਾ ਕਿੰਨੀ ਕੁ ਸੈਲਰੀ? ਕਹਿੰਦਾ ਮੇਰੀ ਧੀ 50-60 ਹਜ਼ਾਰ ਕਮਾ ਲੈਂਦੀ ਏ ਤੇ ਉਹਦੀ ਵੀ ਸੈਲਰੀ ਮਹੀਨੇ ਦੀ ਲੱਖ ਦੇ ਕਰੀਬ ਹੋਵੇ, ਤਾਂ ਦੋਵਾਂ ਦੀ ਜੋੜੀ ਰਲੇਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਦੂਜਾ ਕਹਿੰਦਾ ਹੋਰ ਤੇ ਕੋਈ ਮੰਗ ਨਹੀਂ ਨਾ, ਇਹੋ ਹੀ ਨੇ ਨਾ, ਇਹ ਤੇ ਆਮ ਗੱਲਾਂ ਨੇ, ਕੋਈ ਹੋਰ ਖਾਸ ਮੰਗ? ਕਹਿੰਦਾ ਹਾਂ, ਸਭ ਤੋਂ ਜ਼ਰੂਰੀ ਗੱਲ ਤੇ ਮੈਂ ਦੱਸਣੀ ਤੈਨੂੰ ਭੁੱਲ ਗਿਆ। ਕਹਿੰਦੇ ਜੀ ਉਹ ਕੀ? ਕਹਿੰਦੇ ਸਭ ਤੋਂ ਜ਼ਰੂਰੀ ਗੱਲ ਏ ਮੁੰਡਾ ਕੱਲਾ ਹੋਣਾ ਚਾਹੀਦਾ। ਕੱਲਾ, ਸੁਣਿਓ, ਮੁੰਡਾ ਕੱਲਾ ਹੋਣਾ ਚਾਹੀਦਾ। ਨਾ ਮਾਂ-ਬਾਪ ਹੋਣੇ ਚਾਹੀਦੇ ਨੇ, ਨਾ ਭੈਣ ਭਾਈ ਹੋਣੇ ਚਾਹੀਦੇ ਨੇ, ਨਾ ਕੋਈ ਹੋਰ ਹੋਣਾ ਚਾਹੀਦਾ। ਮੁੰਡਾ ਕੱਲਾ ਹੋਣਾ ਚਾਹੀਦਾ, ਕਿਉਂਕਿ ਜੇ ਸਾਰੇ ਇਕੱਠੇ ਹੋਣ ਨਾ, ਲੜਾਈ ਝਗੜੇ ਬੜੇ ਹੁੰਦੇ ਨੇ। ਆਮ ਤੌਰ ਤੇ ਅਸੀਂ ਵੀ ਕਹਿੰਦੇ ਆ ਨਾ, ਸੱਸ ਚੰਗੀ ਹੋਵੇ ਨਹੀਂ ਤੇ ਫੋਟੋ ਹੀ ਟੰਗੀ ਹੋਵੇ। ਆਮ ਤੌਰ ਤੇ ਕਹਿ ਦਿੰਦੇ ਆਪਾਂ, ਹੈ ਨਾ। ਸੁਣਿਓ ਧਿਆਨ ਨਾਲ, ਅੱਜ ਕੁਛ ਸਿੱਖ ਕੇ ਜਾਣਾ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਉਹ ਕੀ ਕਹਿੰਦਾ? ਕਹਿਣ ਲੱਗਾ ਮੁੰਡੇ ਦੇ ਨਾ ਮਾਂ-ਬਾਪ ਨਹੀਂ ਹੋਣੇ ਚਾਹੀਦੇ, ਨਾ ਭੈਣ ਭਾਈ ਹੋਣੇ ਚਾਹੀਦੇ, ਨਾ ਜੁਆਇੰਟ ਫੈਮਿਲੀ ਹੋਣੀ ਚਾਹੀਦੀ ਹੈ, ਕਿਉਂਕਿ ਜੇ ਸਾਰੇ ਇਕੱਠੇ ਹੋਣ ਤੇ ਫਿਰ ਲੜਾਈ ਝਗੜੇ ਬੜੇ ਹੁੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਜਿਹੜਾ ਦੂਜਾ ਬਜ਼ੁਰਗ ਸੀ ਨਾ, ਉਹਦੀਆਂ ਅੱਖਾਂ ਭਰ ਆਈਆਂ ਤੇ ਅਥਰੂ ਉਹਨੇ ਪਹੁੰਚੇ ਤੇ ਕਹਿੰਦੇ ਮੇਰੇ ਦੋਸਤ ਦਾ ਇੱਕ ਪੋਤਾ ਹੈ, ਉਹਦੇ ਭਾਈ ਭੈਣ ਨਹੀਂ ਨੇ, ਮਾਂ-ਬਾਪ ਵੀ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ, ਅੱਛੀ ਨੌਕਰੀ ਹੈ ਤੇ 1.5 ਲੱਖ ਰੁਪਈਆ ਮਹੀਨਾ ਕਮਾਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਗੱਡੀ ਵੀ ਹੈ, ਬੰਗਲਾ ਵੀ ਹੈ, ਨੌਕਰ ਚਾਕਰ ਵੀ ਬਣੇ ਨੇ ਘਰ ਦੇ ਵਿੱਚ। ਤੇ ਜਿਹੜਾ ਪਹਿਲਾ ਬਜ਼ੁਰਗ ਕਹਿੰਦਾ ਜਲਦੀ ਫਿਰ ਗੱਲ ਕਰਾ, ਜਲਦੀ ਨਾਲ ਗੱਲ ਕਰਾ, ਫਿਰ ਇਹੋ ਜਿਹਾ ਰਿਸ਼ਤਾ ਤੇ ਹੱਥੋਂ ਜਾਣ ਨਹੀਂ ਦੇਣਾ, ਜਲਦੀ ਨਾਲ ਗੱਲ ਕਰਾ।
ਤੇ ਅੱਗੋਂ ਉਹ ਦੂਜਾ ਬਜ਼ੁਰਗ ਪਤਾ ਕੀ ਕਹਿੰਦਾ, ਕਹਿੰਦਾ ਉਸ ਲੜਕੇ ਦੀ ਵੀ ਇੱਕ ਸ਼ਰਤ ਹੈ। ਉਹ ਕਹਿੰਦੇ ਕੀ ਕਹਿੰਦੇ, ਉਹ ਵੀ ਕਹਿੰਦਾ ਕੁੜੀ ਦੇ ਮਾਂ-ਬਾਪ ਨਹੀਂ ਹੋਣੇ ਚਾਹੀਦੇ, ਭੈਣ ਭਾਈ ਨਹੀਂ ਹੋਣੇ ਚਾਹੀਦੇ, ਰਿਸ਼ਤੇਦਾਰ ਨਹੀਂ ਹੋਣੇ ਚਾਹੀਦੇ। ਇਹ ਕਹਿ ਕੇ ਨਾ ਉਹਦਾ ਗਲਾ ਭਾਰਾ ਆ। ਤੇ ਫਿਰ ਉਹ ਬਜ਼ੁਰਗ ਪਤਾ ਕੀ ਕਹਿੰਦਾ, ਕਹਿਣ ਲੱਗਾ ਇਉਂ ਕਰੋ, ਜੇ ਤੁਸੀਂ ਆਪਣੀ ਕੁੜੀ ਦਾ ਉਸ ਮੁੰਡੇ ਨਾਲ ਰਿਸ਼ਤਾ ਕਰਨਾ ਹੈ ਨਾ, ਸਾਰਾ ਪਰਿਵਾਰ ਰਲ ਕੇ ਆਤਮ ਹੱਤਿਆ ਕਰ ਲਓ, ਸਾਰੇ ਜਾਣੇ ਮਰ ਜਾਓ, ਸਾਰੇ ਜਾਣੇ ਆਤਮ ਹੱਤਿਆ ਕਰ ਲਓ, ਫਿਰ ਦੋਵਾਂ ਦੀ ਜੋੜੀ ਜੱਚ ਜਾਏਗੀ। ਉਹ ਕਹਿੰਦੀ ਮੈਨੂੰ ਕੋਈ ਨਹੀਂ ਚਾਹੀਦਾ ਮਾਂ-ਬਾਪ, ਨਾ ਉਹ ਕਹਿੰਦਾ ਮੈਨੂੰ ਮਾਂ-ਬਾਪ ਚਾਹੀਦੇ, ਨਾ ਭੈਣ ਭਾਈ, ਤੁਸੀਂ ਸਾਰੇ ਜਾਣੇ ਆਤਮ ਹੱਤਿਆ ਕਰ ਲਓ ਤੇ ਫਿਰ ਦੋਨਾਂ ਦਾ ਵਿਆਹ ਹੋ ਸਕਦਾ ਹੈ। ਤੇ ਉਸ ਵੇਲੇ ਨਾ ਪਹਿਲਾ ਬਜ਼ੁਰਗ ਪਤਾ ਕੀ ਕਹਿੰਦਾ, ਕਹਿੰਦਾ ਇਹ ਕੀ ਬਕਵਾਸ ਗੱਲ ਕਰਦਾ, ਇਹ ਕੀ ਜਬਲੀਆਂ ਮਾਰੀ ਜਾਂਦਾ, ਇਦਾਂ ਕਦੀ ਹੁੰਦਾ? ਸਾਡਾ ਪਰਿਵਾਰ ਕਿਉਂ ਆਤਮ ਹੱਤਿਆ ਕਰੇ? ਕੱਲ ਨੂੰ ਆਪਣੀ ਧੀ ਦੇ ਸੁੱਖ ਦੁੱਖ ਵਿੱਚ, ਉਹਦੀਆਂ ਖੁਸ਼ੀਆਂ ਵਿੱਚ, ਉਹਦੇ ਗਮ ਦੇ ਵਿੱਚ ਉਹਦੇ ਨਾਲ ਕੌਣ ਖਲੋਏਗਾ? ਜੇ ਅਸੀਂ ਮਰ ਗਏ, ਉਹਦੇ ਆਪਣੀ ਧੀ ਦੇ, ਆਪਣੀ ਪੋਤੀ ਦੇ ਸੁੱਖ ਦੁੱਖ ਵਿੱਚ, ਗਮ ਵਿੱਚ, ਖੁਸ਼ੀਆਂ ਵਿੱਚ ਨਾਲ ਕੌਣ ਖਲੋਏਗਾ? ਤੇ ਦੂਜਾ ਬਜ਼ੁਰਗ ਪਤਾ ਕੀ ਕਹਿੰਦਾ, ਕਹਿੰਦਾ ਵਾਹ ਮੇਰੇ ਮਿੱਤਰਾ, ਖੁਦ ਦਾ ਪਰਿਵਾਰ ਪਰਿਵਾਰ ਤੇ ਦੂਜਿਆਂ ਦਾ ਪਰਿਵਾਰ ਕੁਝ ਵੀ ਨਹੀਂ ਹੈ ਜੀ। ਖੁਦ ਦਾ ਪਰਿਵਾਰ ਪਰਿਵਾਰ ਤੇ ਦੂਜਿਆਂ ਦਾ ਪਰਿਵਾਰ ਕੁਝ ਵੀ ਨਹੀਂ। ਤੇ ਉਸ ਵੇਲੇ ਪਤਾ ਕੀ ਕਹਿੰਦਾ, ਕਹਿੰਦਾ ਆਪਣੇ ਬੱਚਿਆਂ ਨੂੰ ਅਸਲੀਅਤ ਦੇ ਵਿੱਚ ਪਰਿਵਾਰ ਦੇ ਨਾਲ ਰਹਿਣ ਦਾ ਮਹੱਤਵ ਸਮਝਾਓ, ਪਰਿਵਾਰ ਦੇ ਨਾਲ ਰਹਿਣ ਦਾ ਮਹੱਤਵ ਸਮਝਾਓ ਕਿ ਮਾਂ ਦੀ ਕੀ ਕਦਰ ਹੁੰਦੀ ਹੈ, ਪਿਓ ਦੀ ਕੀ ਕਦਰ ਹੁੰਦੀ ਹੈ, ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ, ਜੇ ਧੀ ਵਿਆਹ ਕੇ ਜਾਏਗੀ ਸੱਸ ਸਹੁਰੇ ਦੀ ਕਿਵੇਂ ਕਦਰ ਕਰਨੀ ਹੈ, ਜੇਠ ਦੀ ਦਿਓਰ ਦੀ ਕਿਵੇਂ ਕਦਰ ਕਰਨੀ ਹੈ, ਨਨਾਣ ਦੀ ਕਿਵੇਂ ਕਦਰ ਕਰਨੀ। ਕਹਿੰਦੇ ਆਪਣੇ ਬੱਚਿਆਂ ਨੂੰ ਤੁਸੀਂ ਪਰਿਵਾਰ ਦੇ ਵਿੱਚ ਰਹਿਣ ਦਾ ਮਹੱਤਵ ਸਮਝਾਓ। ਘਰ ਵੱਡੇ ਨੇ ਕਿ ਘਰ ਛੋਟੇ ਹੈ ਜੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਗੱਲਾਂ ਏਡੀਆਂ ਮੈਨੇ ਨਹੀਂ ਰੱਖਦੀਆਂ। ਘਰ ਦੇ ਵਿੱਚ ਜਿਹੜੇ ਵੱਡੇ ਨੇ ਤੇ ਜਿਹੜੇ ਛੋਟੇ ਰਹਿੰਦੇ ਨੇ ਨਾ, ਉਹਨਾਂ ਦਾ ਕਿੰਨਾ ਮਹੱਤਵ ਹੈ, ਆਪਣੇ ਬੱਚਿਆਂ ਨੂੰ ਆਹ ਸਮਝਾਓ ਹੈ ਜੀ। ਆਪਣੇ ਬੱਚਿਆਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਪਾਓ। ਕਹਿੰਦੇ ਨਹੀਂ ਤੇ ਇਨਸਾਨ ਖੁਸ਼ੀਆਂ ਤੇ ਗਮ ਦਾ ਮਹੱਤਵ ਹੀ ਭੁੱਲ ਜਾਏਗਾ। ਜੇ ਆਪਣੇ ਨਾਲ ਨਹੀਂ ਨਾ ਖੜੇ ਹੋਣਗੇ, ਖੁਸ਼ੀਆਂ ਦਾ ਤੇ ਗਮ ਦਾ ਮਹੱਤਵ ਬੰਦਾ ਭੁੱਲ ਜਾਏਗਾ ਤੇ ਜ਼ਿੰਦਗੀ ਜਿਹੜੀ ਹੈ ਨਾ ਬੇਰਸੀ ਬਣ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜਿਹੜਾ ਪਹਿਲਾ ਬਜ਼ੁਰਗ ਸੀ ਨਾ, ਉਹਦੀਆਂ ਅੱਖਾਂ ਸ਼ਰਮਿੰਦਗੀ ਦੇ ਨਾਲ ਝੁਕ ਗਈਆਂ, ਕੁਝ ਬੋਲ ਹੀ ਨਹੀਂ ਪਾ ਰਿਹਾ। ਬਸ ਆਹ ਸਿੱਖਣਾ ਅੱਜ ਅਸੀਂ ਪਿਆਰਿਓ। ਜੀਵਨ ਦੇ ਵਿੱਚ ਹਰ ਖੁਸ਼ੀ ਉਦੋਂ ਲੱਗਦੀ ਹੈ ਜਦੋਂ ਤੁਹਾਡਾ ਪਰਿਵਾਰ, ਤੁਹਾਡੇ ਆਪਣੇ ਤੁਹਾਡੇ ਨਾਲ ਖੜੇ ਨੇ। ਖੁਸ਼ੀ ਹੋਰ ਵੱਧ ਜਾਂਦੀ ਹੈ, ਹੋਰ ਨਹੀਂ ਤੇ ਪਿਆਰਿਓ ਇਹ ਖੁਸ਼ੀਆਂ ਵੀ ਗਮ ਬਣ ਕੇ ਰਹਿ ਜਾਂਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜੇ ਪਰਿਵਾਰ ਨਹੀਂ ਨਾ ਹੋਏਗਾ ਤੁਹਾਡੇ ਕੋਲ, ਤੁਹਾਡਾ ਖੁਸ਼ੀਆਂ ਕਿਹਦੇ ਨਾਲ ਵੰਡੋਗੇ, ਦੁੱਖ ਕਿਹਦੇ ਨਾਲ ਵੰਡੋਗੇ? ਇਹ ਅਰਦਾਸ ਕਰੋ, ਬਾਪੂ ਜੀ ਸਾਨੂੰ ਪਰਿਵਾਰ ਵੀ ਦਿਓ ਤੇ ਪਰਿਵਾਰ ਇਹੋ ਜਿਹੇ ਦਿਓ ਜਿਹੜੇ ਤੁਹਾਡੇ ਚਰਨਾਂ ਨਾਲ ਜੁੜਨ ਤੇ ਜੋੜਨ ਵਾਲੇ ਹੋਣ ਹੈ ਜੀ। ਅੱਜ ਆਹ ਮੰਗ ਕੇ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੱਚਿਆਂ ਨੂੰ ਕਦੀ ਗਲਤ ਇਹ ਸਿੱਖਿਆ ਨਾ ਦਿਓ ਕਿ ਮੈਂ ਆਪਣੀ ਧੀ ਉੱਥੇ ਵਿਆਹਣੀ ਜਿੱਥੇ ਅੱਗੇ ਪਰਿਵਾਰ ਘੱਟ ਹੋਏਗਾ। ਨਹੀਂ, ਜੇ ਮੁੰਡੇ ਵਾਲੇ ਡਿਮਾਂਡ ਰੱਖ ਲੈਣ ਫਿਰ ਕੀ ਕਰੋਗੇ ਹੈ ਜੀ? ਫਿਰ ਕੀ ਕਰੋਗੇ? ਦੋਵਾਂ ਨੂੰ ਇਹ ਚੀਜ਼ ਦਾ ਮਹੱਤਵ ਸਮਝਣਾ ਪਏਗਾ, ਲੜਕੀ ਨੂੰ ਵੀ ਤੇ ਲੜਕੇ ਨੂੰ ਵੀ, ਦੋਵੇਂ ਪਰਿਵਾਰਾਂ ਨੂੰ, ਕਿ ਅਸਲੀਅਤ ਦੇ ਵਿੱਚ ਪਰਿਵਾਰ ਵਿੱਚ ਰਹਿਣ ਦਾ ਕਿੰਨਾ ਮਹੱਤਵ ਹੁੰਦਾ ਹੈ। ਅੱਜ ਕੱਲ ਤੇ ਸਿਸਟਮ ਬਦਲ ਚੁੱਕੇ ਨੇ। ਪਹਿਲੇ ਤੁਸੀਂ ਆਪਣੇ ਘਰਾਂ ਵਿੱਚ ਝਾਤੀ ਪਾ ਲਓ, 15-20 ਸਾਲ ਪਹਿਲੇ ਹੀ ਪਾ ਲਓ, 5-5 6-6 ਭਰਾ, 5-5 6-6 ਉਹਨਾਂ ਦੀਆਂ ਘਰ ਵਾਲੀਆਂ, ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ ਸੀ, ਇਕੱਠਾ ਹੀ। ਜਦੋਂ ਇਕੱਠੇ ਰਹਿੰਦੇ ਸੀ, ਕੋਈ ਘਰ ਵਿੱਚ ਸੁੱਖ ਦੁੱਖ ਆ ਜਾਣਾ, ਐ ਮੰਡਿਆ ਜਾਣਾ, ਟੈਨਸ਼ਨ ਵਿੱਚ ਟੈਨਸ਼ਨ ਵੀ ਮਹਿਸੂਸ ਨਹੀਂ ਸੀ ਹੁੰਦੀ, ਹੌਸਲਾ ਦੇਣ ਵਾਲੇ ਨਾਲ ਹੁੰਦੇ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜੀਵਨ ਦੀ ਹਰ ਖੁਸ਼ੀ ਉਦੋਂ ਖੁਸ਼ੀ ਲੱਗਦੀ ਜਦੋਂ ਚੰਗਾ ਪਰਿਵਾਰ, ਤੇਰਾ ਪਰਿਵਾਰ ਤੇਰੇ ਕੋਲ ਹੈ। ਇਹ ਅਰਦਾਸਾਂ ਕਰਿਆ ਕਰੋ, ਦਾਤਾ ਜੀ ਕਿਰਪਾ ਕਰੋ ਸੁਖੀ ਬਸੈ ਮੋਰੋ ਪਰਿਵਾਰ। ਇਹ ਬਖਸ਼ਿਸ਼ਾਂ ਦੇ ਖਾਤੇ ਸਾਡੇ ਤੇ ਖੋਲੋ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 669 670 ਨੰਬਰ ਅੰਗ ਦੇ ਉੱਤੇ ਦਰਜ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਪੜਿਓ ਪਿਆਰ ਨਾਲ ਜੀ ਸਾਰੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਬੋਲੋ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਵੀਰ ਸਿੰਘ ਜੀ। ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਬੜੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਵੀਰ ਸਿੰਘ ਜੀ। ਜੇ ਹਰ ਸਿਮਰਨ ਪਾਇਆ ਤੈ ਉਪਾਦ ਕਤ ਕੀਨੀ।
हर सिमरन पाया तै उपाद कत कीनी वट पागी हर जपना जन नानक का गुर एह मत दीनी जब घर पव जल तरना इच्छा पूरक सर्व सुख दाता हर जाके बस है सुख पावे मेरे मना इच्छा पूरक सर्व सुख दाता हरे जाके बस है काम तेना इच्छा पूरक सर्व सुख दाता हरे जाके जी धन बाबा दीप सिंह जी धन बाबा दीप सिंह जी धन बाबा दीप सिंह जी एक रंग राते जो तुद आप लिवलाए पाए भगत तेरे मन पाए सतगुर सेवन सदा सुख दाता सब इच्छा आप पुजावणिया इच्छा पूरक सर्व सुख दाता हर सब इच्छा पूरिया जा पाया अगम अपारा गुर नानक मिलया पार ब्रह्म तेरे चरणा का बलिहारा इच्छा पूरक जो मांगे ठाकुर अपने ते सोई सोई देवे नानक दास मुख ते जो बोले इहा उहा सच होवे इच्छा पूरक सर्व सुख दाता हरे जाके वस है काम तेना इच्छा पूरक सर्व सुख दाता हरे जाके वस है काम तेना जिसो ऐसा हर त्याये मेरे जियणे सो ऐसा हर त्याये मेरे जियणे जिसो ऐसा हर त्याये मेरे जियणे सो ऐसा हर त्याये मेरे जियणे तां सर्व सुख पावे मेरे मना इच्छा पूरक सर्व सुख दाता हरे जाके बस है काम तेना इच्छा पूरक सर्व सुख दाता
गुरु रामदास जी, धन गुरु रामदास जी, धन गुरु रामदास जी, धन गुरु रामदास जी। बाबा दीप सिंह जी, 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 बाबा दीप सिंह जी। वाहिगुरु 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 गज के सर्ब सुख दाता हरे, जाके वस है काम तेना, बोलो इच्छा पूरक सर्व सुख दाता हरे, जाके वस है धन गुरु रामदास जी। हस धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। गुरु रामदास जी दे प्यारे मिठड़े बोल ने जो तुसी सब ने पढ़े सुने। गुरु रामदास जी कहंदे हो मेरे मना ओ मेरी जिंदे, जेड़ा परमेश्वर सारियां तेरियां मनोकामनावां पूरियां करदा है ना, जेड़ा सारे सुखां नूं देण वाला है, देण वाला। ते एक मिथ है कि स्वर्ग दे विच काम धेन गऊ रहिंदी है, जिहड़ियां सब दीयां मनोकामनावां पूरियां करदी। पर वेखो गुरु जी ने सानू उत्थे नहीं जोड़िया। कहंदे जे है इहो जी कोई गऊ है, जे इहो जी कोई गऊ ते ओदी तू उपासना कर, ओदा तू सिमरन कर, ओदे नाल जुड़, जिहदे अधीन इहो जियां लखां करोड़ां ही गऊआं ने। आखो धन गुरु रामदास जी, धन गुरु रामदास जी। इच्छा पूरक सर्ब सुख दाता हर, जाके वस है काम तेना। वो सारियां इच्छावां नूं पूरियां करन वाला। जो भी तू इच्छा रखदा है ना, जो भी तेरी मनोकामना है, तेरी हर मनोकामना नूं पूरी करदा है। जन को प्रभ संगे अस्नेह है जी, साजनो तू मीत मेरा, ग्रह तेरे सबके। सारियां मनोकामनावां पूरियां करदा है। जे कोई मान मंगदा है ना, मान मंगू, मान भी ते तेरे कोल ही मंगना है ना। जे कोई मान मंगदा, इज्जत मंगदा तेरे दर तो, तू वो भी देना है जी। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। ते जे तेरे कोलों कोई तान मंगदा, तेरे कोलों कोई बल मंगदा, तेरा आसरा मंगदा, तू वो भी देना है। मान मंगू, तान मंगू, धन लक्ष्मी सुत दे। धन भी देना है, लक्ष्मी भी देना है, पुत्र धीआं भी देना है, ते दे दा मतलब शरीरक अरोगता भी देना है जी। तो सारियां इच्छावां पूरियां करने वाला है। धन गुरु रामदास जी, धन गुरु रामदास जी। धन गुरु रामदास जी। धन गुरु रामदास। मान मंगू, मंग लो इज्जत, कहो मान मंगू, सारे बोलो मान मंगू। सच्ची गल, जदों गुरु रामदास इज्जत देण ते आ जाणगे ना, तुहाडे विरोधी भी तुहाडी इज्जत करन लग पैणगे।
ਤੇ ਜੇ ਉਹ ਇੱਜ਼ਤ ਦੇਣ ਤੇ ਨਾ ਆਏ, ਫਿਰ ਪਿਆਰਿਓ ਜਿੰਨੇ ਮਰਜ਼ੀ ਤੁਹਾਡੇ ਨਜ਼ਦੀਕੀ ਬੰਦੇ ਨੇ ਮੂੰਹ ਤੇ ਕੁਝ ਗੱਲਾਂ ਕਰਨਗੇ ਹੋਰ, ਤੇ ਪਿੱਠ ਪਿੱਛੇ ਕੁਝ ਹੋਰ ਹੀ ਕਰੀ ਜਾਣਗੇ। ਹਾਂਜੀ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਕਹੋ, ਬਾਬਾ ਜੀ ਮੈਨੂੰ ਇੱਜ਼ਤ ਤੁਸੀਂ ਦਿਓ, ਆਪਣੇ ਦਰੋਂ ਘਰੋਂ ਮਾਨ ਮੰਗੋ, ਮਾਨ ਮੰਗੋ, ਮਾਨ ਮੰਗੋ, ਮਾਨ ਮੰਗੋ, ਤਾਨ ਮੰਗੋ, ਤਾਨ ਮੰਗੋ, ਮੈਨੂੰ ਆਪਣਾ ਆਸਰਾ ਵੀ ਦਿਓ, ਮੈਨੂੰ ਬਲ ਵੀ ਦਿਓ, ਬਲ ਹਰ ਤਰ੍ਹਾਂ ਦਾ ਬਲ ਮੈਨੂੰ ਦਿਓ, ਹਰ ਤਰ੍ਹਾਂ ਦਾ। ਪਰ ਮੈਂ ਮੰਗਣਾ ਕਿਸੇ ਹੋਰ ਕੋਲੋਂ ਨਹੀਂ, ਤੁਸੀਂ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ, ਮੇਰੇ ਤੇ ਵੀ ਕਿਰਪਾ ਕਰੋ ਨਾ। ਮਾਨ ਮੰਗੋ, ਤਾਨ ਮੰਗੋ, ਧਨ ਲਖਮੀ, ਧਨ ਵੀ ਚਾਹੀਦਾ ਨਾ, ਸਭ ਨੂੰ ਚਾਹੀਦਾ ਧਨ, ਲਖਮੀ ਚਾਹੀਦੀ ਏ, ਧਨ ਚਾਹੀਦਾ, ਸਾਰਿਆਂ ਨੂੰ ਪਿਆਰਿਓ ਮਾਇਆ ਚਾਹੀਦੀ ਏ, ਸਭ ਕੁਝ ਚਾਹੀਦਾ, ਜ਼ਮੀਨਾਂ ਜਾਇਦਾਦਾਂ ਚਾਹੀਦੀਆਂ ਨੇ ਜੇ ਸੰਸਾਰ ਤੇ ਆਏ। ਧਨ ਲਖਮੀ ਸੁੱਤ, ਪੁੱਤਰ ਧੀਆਂ ਵੀ ਤੇ ਚਾਹੀਦੇ ਨੇ ਨਾ। ਕਈਆਂ ਦੇ ਵਿਆਹ ਨੂੰ ਕਈ ਸਾਲ ਬੀਤ ਗਏ, ਅੱਜ ਲਾ ਦਿਓ ਅਰਜੀ, ਦੱਤਿਆ ਆਉਂਦੇ ਸਾਲ ਪੁੱਤ ਗੋਦੀ ਵਿੱਚ ਖੇਡਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ। ਜੇ ਤੁਹਾਡੀਆਂ ਉਮਰਾਂ ਲੰਘ ਗਈਆਂ ਨੇ, ਆਪਣੇ ਪੁੱਤਰਾਂ ਲਈ, ਆਪਣੀਆਂ ਧੀਆਂ ਲਈ ਅਰਦਾਸ ਕਰੋ, ਬਾਬਾ ਉਹਨਾਂ ਦੀ ਵੀ ਕੁੱਲ ਅੱਗੇ ਵਧਾ, ਕਿਰਪਾ ਕਰ। ਧਨ ਲਖਮੀ ਸੁੱਤ, ਸੁੱਤ ਦਿਓ, ਸੁੱਤ ਦੇ ਦਾ ਮਤਲਬ ਸਰੀਰਕ ਅਰੋਗਤਾ ਵੀ ਬਖਸ਼ੋ ਅੱਜ ਮੈਨੂੰ। ਜਿਹੜਾ ਥੋੜੀ ਬਹੁਤੀ ਢਿੱਲ ਮਿੱਠ ਰਹਿੰਦੀ ਹੈ ਨਾ ਮੇਰੇ ਸਰੀਰ 'ਚ, ਆ ਵੀ ਕਿਰਪਾ ਦਾ ਖਾਤਾ ਖੋਲ ਕੇ ਰਾਜੀ ਕਰ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਸਭ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ, ਸਭ ਦੀਆਂ। ਹੁਣ ਗੱਲ ਸੁਣਿਓ ਧਿਆਨ ਨਾਲ, ਲੈ ਜਾਓ ਬਰਤੀ ਸਾਰੀ ਸੰਗਤ ਪਟਨਾ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਬਾਲਾ ਪ੍ਰੀਤਮ ਚੋਜੀ ਪ੍ਰੀਤਮ ਦਾਤੇ, ਹਾਂਜੀ, ਪਟਨਾ ਸਾਹਿਬ ਦੀ ਧਰਤੀ ਤੇ ਬੜੇ ਚੋਜ ਜਿੱਥੇ ਕੀਤੇ, ਉੱਥੇ ਤਿਆਰਿਓ ਰਾਜਾ ਫਤਿਹ ਚੰਦ ਮੈਣੀ ਤੇ ਇਹਦੀ ਰਾਣੀ ਬਿਸ਼ੰਬਰਾ ਦੇਵੀ। ਇਹਨਾਂ ਨੂੰ ਲੱਗਣ ਲੱਗੀ ਕਿੱਥੋਂ? ਪੰਡਤ ਸ਼ਿਵ ਦੱਤ ਤੋਂ। ਪੰਡਤ ਸ਼ਿਵ ਦੱਤ ਜਿਹੜਾ ਰੋਜ਼ ਸ਼੍ਰੀ ਰਾਮ ਜੀ ਦੀ ਉਪਾਸਨਾ ਕਰਦਾ, ਰਾਮ ਜੀ ਦਾ ਪੁਜਾਰੀ ਹੈ, ਰਾਮ ਜੀ ਦਾ ਭਗਤ ਹੈ, ਤੇ ਰੋਜ਼ ਰਾਮ ਜੀ ਨੂੰ ਪਤਾ ਕੀ ਕਹਿੰਦਾ? ਮੈਨੂੰ ਦਰਸ਼ਨ ਦਿਓ, ਦਰਸ਼ਨ ਦਿਓ, ਮੈਂ ਤੁਹਾਡੇ ਪ੍ਰਤੱਖ ਦਰਸ਼ਨ ਚਾਹੁੰਦਾ। ਤੇ ਇੱਕ ਦਿਨ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ, ਨਾਮ ਸੀ ਗੋਬਿੰਦ ਰਾਏ, ਖੇਡਦੇ ਹੋਏ ਆਏ ਤੇ ਤਕਰੀਬਨ 5 ਸਾਲ ਦੇ ਕਰੀਬ ਉਮਰ ਹੈ ਮਹਾਰਾਜ ਦੀ, ਛੋਟੀ ਜੀ ਉਮਰ। ਪੰਡਤ ਸ਼ਿਵ ਦੱਤ ਜਿੱਥੇ ਬੈਠਾ ਹੈ ਨਾ, ਅੱਖਾਂ ਬੰਦ ਨੇ ਉਹਦੀਆਂ, ਤੇ ਮਹਾਰਾਜ ਨਾ ਪਿੱਠ ਵਾਲੇ ਪਾਸਿਓਂ ਚੜੇ ਉਹਦੇ ਮੋਢਿਆਂ ਤੇ ਅੱਗੋਂ ਦੀ ਉਤਰ ਕੇ ਨਾ ਉਹਦੇ ਨਾਲ ਜੱਫੀ ਪਾ ਲਈ, ਔਰ ਅਰਦਾਸਾਂ ਕਰਦਾ, ਅਰਦਾਸਾਂ, ਭਗਵਾਨ ਜੀ ਮੈਨੂੰ ਦਰਸ਼ਨ ਦਿਓ, ਪ੍ਰਤੱਖ ਦਰਸ਼ਨ ਚਾਹੀਦੇ ਨੇ, ਅੱਖਾਂ ਬੰਦ ਨੇ ਉਹਦੀਆਂ। ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਕਹਿੰਦੇ, ਪੰਡਤ ਜੀ ਝਾਤ ਜਰਾ ਇੱਧਰ ਵੀ ਤੇ ਵੇਖੋ। ਤੇ ਉਸ ਵੇਲੇ ਜਦੋਂ ਪੰਡਤ ਸ਼ਿਵ ਦੱਤ ਨੇ ਨੇਤਰ ਖੋਲੇ ਸੀ, ਤੇ ਕੀ ਵੇਖਦਾ? ਜਿਨ੍ਹਾਂ ਦੀ ਮੈਂ ਰੋਜ਼ ਆਰਾਧਨਾ ਕਰਦਾ, ਜਿਨ੍ਹਾਂ ਨੂੰ ਮੈਂ ਰੋਜ਼ ਯਾਦ ਕਰਦਾ, ਜਿਨ੍ਹਾਂ ਦੇ ਦਿਦਾਰਿਆਂ ਲਈ ਰੋਜ਼ ਮੈਂ ਤਰਸਦਾ ਵਾਂ, ਬਾਲਾ ਪ੍ਰੀਤਮ ਦੇ ਰੂਪ ਦੇ ਵਿੱਚ ਮੇਰੇ ਸਾਹਮਣੇ ਖੜੋਤੇ ਨੇ। ਵਾਹ, ਸਤਿ ਸ੍ਰੀ ਅਕਾਲ। ਇਹ ਗੱਲਾਂ ਨੂੰ ਕੋਈ ਝੁਠਲਾ ਨਹੀਂ ਸਕਦਾ, ਇਤਿਹਾਸ ਹੈ, ਅੱਜ ਵੀ ਉਹ ਗੁਰੂ ਘਰ ਮੌਜੂਦ ਨੇ ਪਟਨਾ ਸਾਹਿਬ। ਸੁਣਿਓ, ਮਹਾਰਾਜ ਨੇ ਉਹਨੂੰ ਰਾਮ ਜੀ ਦੇ ਰੂਪ 'ਚ ਵੀ ਦਰਸ਼ਨ ਦਿੱਤੇ ਨੇ, ਬਾਲਾ ਪ੍ਰੀਤਮ ਜੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਹ ਏਡਾ ਦੀਵਾਨਾ ਹੋ ਗਿਆ ਸੀ, ਜਿੱਧਰ ਜਿੱਧਰ ਮਹਾਰਾਜ ਖੇਡਣ ਜਾਂਦੇ ਸੀ ਬਸ ਉਧਰ ਹੀ ਤੁਰੀ ਜਾਣੇ ਨੇ ਪਿਆਰ ਵਿੱਚ। ਲੋਕਾਂ ਨੇ ਕਹਿਣਾ ਬਾਵਲਾ ਹੋ ਗਿਆ, ਕਹਿੰਦੇ ਬਾਵਲਾ ਨਹੀਂ ਹੋਇਆ, ਮੈਂ ਤੇ ਜਿਹਦੀ ਆਰਾਧਨਾ ਕਰਦਾ ਸਾਂ ਉਹ ਤੇ ਮੈਨੂੰ ਅੱਖੀਆਂ ਦੇ ਸਾਹਮਣੇ ਦਿਖਦਾ, ਗਲੀਆਂ ਵਿੱਚ ਖੇਡਦਾ ਹੋਇਆ, ਚੋਜ ਕਰਦਾ ਹੋਇਆ। ਤੇ ਇਹ ਰਾਜਾ ਫਤਿਹ ਚੰਦ ਮੈਣੀ ਤੇ ਇਹਦੀ ਰਾਣੀ ਬਿਸ਼ੰਬਰਾ ਦੇਵੀ, ਇਹ ਦੋਵੇਂ ਜਾਣੇ ਆਏ ਪੰਡਤ ਸ਼ਿਵ ਦੱਤ ਦੇ ਕੋਲ ਤੇ ਆ ਕੇ ਬੇਨਤੀ ਕੀਤੀ ਕਿ ਬੜਾ ਸਮਾਂ ਬੀਤ ਗਿਆ ਸ਼ਾਦੀ ਨੂੰ, ਵਿਆਹ ਨੂੰ, ਘਰ 'ਚ ਔਲਾਦ ਕੋਈ ਨਹੀਂ। ਪੰਡਤ ਜੀ ਤੁਸੀਂ ਵੀ ਜਿਹਦੀ ਆਰਾਧਨਾ ਕਰਦੇ ਹੋ, ਕਿਰਪਾ ਕਰੋ ਉਹਦੇ ਅੱਗੇ ਸਾਡੀ ਵੀ ਅਰਜੀ ਲਾ ਦਿਓ। ਤੇ ਪੰਡਤ ਸ਼ਿਵ ਦੱਤ ਅੰਦਰੋਂ ਜੁੜ ਚੁੱਕਿਆ ਸੀ। ਉਹ ਕਹਿੰਦਾ, ਮੈਂ ਤੇ ਉਹਦੇ ਦਰਸ਼ਨ ਹਰ ਵੇਲੇ ਕਰਦਾ, ਪ੍ਰਤੱਖ ਕਰਦਾ,
ਤੁਸੀਂ ਜਿਹਦੇ ਚਰਨਾਂ ਦੇ ਵਿੱਚ ਜੋਦੜੀ ਕਰਨੀ ਹੈ ਨਾ, ਉਹ ਤੇ ਪਟਨੇ ਦੀਆਂ ਗਲੀਆਂ ਦੇ ਵਿੱਚ ਬੱਚਿਆਂ ਨਾਲ ਵੀ ਖੇਡਦਾ ਹੈ। ਉਹ ਤੇ ਬੜੀ ਚੋਜ ਕਰਦਾ ਹੈ, ਬੜੇ ਚੋਜ ਕਰਦਾ ਹੈ। ਉਹਦਾ ਨਾਮ ਗੋਬਿੰਦ ਰਾਏ ਹੈ। ਗੋਬਿੰਦ ਰਾਏ ਬਾਂਹ ਫੜ ਕੇ ਉਹਨਾਂ ਕੋਲ ਲੈ ਕੇ ਨਹੀਂ ਗਿਆ, ਇੱਕ ਪਿਆਰ ਦੀ ਕਣੀ ਭਰਤੀ। ਕਹਿੰਦੇ ਜਿਵੇਂ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਨਾ, ਤੁਹਾਡੇ ਤੇ ਵੀ ਕਰਨਗੇ। ਤੁਸੀਂ ਬਸ ਉਹਨਾਂ ਨੂੰ ਸ਼ਰਧਾ ਨਾਲ ਰੋਜ਼ ਯਾਦ ਕਰੋ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਤੁਸੀਂ ਸ਼ਰਧਾ ਨਾਲ, ਭਾਵਨਾ ਨਾਲ ਰੋਜ਼ ਉਹਨਾਂ ਨੂੰ ਯਾਦ ਕਰੋ, ਤੁਹਾਡੇ ਤੇ ਵੀ ਕਿਰਪਾ ਕਰਨਗੇ, ਤੁਹਾਡੇ ਤੇ ਵੀ ਮਿਹਰ ਕਰਨਗੇ। ਇਹਨਾਂ ਨੇ ਦੋਵਾਂ ਨੇ ਉਸ ਦਿਨ ਤੋਂ ਬਾਲਾ ਪ੍ਰੀਤਮ ਜੀ ਦਾ ਧਿਆਨ ਧਰਨਾ, ਰੋਜ਼ ਯਾਦ ਕਰਨਾ। ਹੁਣ ਗੱਲ ਬੜੀ ਪਿਆਰ ਵਾਲੀ ਜੇ ਸੁਣਿਓ। ਅੱਜ ਰਾਣੀ ਬਿਸ਼ੰਬਰਾ ਦੇਵੀ ਬੜੇ ਬੈਰਾਗ ਦੇ ਵਿੱਚ ਜੁੜੀ ਹੈ, ਬੜਾ ਬੈਰਾਗ ਅੰਦਰ। ਉਹ ਦੁਨੀਆ ਨੂੰ ਤਾਰਨਾ ਹੈ, ਬੜੇ ਚੋਜ ਕਰਦਾ, ਮੈਂ ਗਰੀਬਣੀ ਤੇ ਵੀ ਤੇ ਕਿਰਪਾ ਕਰਦੇ ਨਾ ਆਖੇ। ਤੇ ਅੱਜ ਮਹਾਰਾਜ ਨਾ ਖਿੱਦੋ ਖੁੰਡੀ ਖੇਡਦੇ ਹੋਏ ਨਾ, ਬੱਚਿਆਂ ਦੇ ਨਾਲ ਚੋਜ ਕਰਦੇ ਨੇ, ਖਿੱਦੋ ਖੁੰਡੀ ਖੇਡ ਰਹੇ। ਤੇ ਉਹ ਜਿਹੜੀ ਖਿੱਦੋ ਸੀ ਨਾ, ਗੇਂਦ ਕਹਿ ਲੋ, ਉਹ ਮਹਾਰਾਜ ਨੇ, ਸਤਿਗੁਰਾਂ ਨੇ ਜਦੋਂ ਉਹ ਗੇਂਦ ਖੁੰਡੀ ਦੇ ਨਾਲ ਜ਼ੋਰ ਦੀ ਮਾਰੀ ਨਾ, ਇਹਦੇ ਮਹਿਲਾਂ ਦੇ ਵਿੱਚ ਗਈ ਤੇ ਇਹ ਅੰਦਰ ਬੈਠੀ ਯਾਦ ਕਰਦੀ ਹੈ। ਯਾਦ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਬਾਲਾ ਪ੍ਰੀਤਮ ਜੀ ਨੂੰ, ਗੋਬਿੰਦ ਰਾਏ ਨਾਂ ਸੀ ਉਹ ਤੋਂ, ਯਾਦ ਕਰਦੀ, ਮਹਾਰਾਜ ਕਦੋਂ ਦੀਦਾਰ ਦਿਓਗੇ, ਕਦੋਂ ਦੀਦਾਰ, ਮੇਰੀ ਅਭਾਗੀ ਦੀ ਗੋਦ ਸਖਣੀ ਹੈ। ਮੇਰਾ ਵੀ ਦਿਲ ਕਰਦਾ ਮੇਰੀ ਗੋਦੀ ਵਿੱਚ ਤੁਹਾਡੇ ਵਰਗਾ ਪੁੱਤ ਖੇਡੇ, ਮੇਰਾ ਵੀ ਚਿੱਤ ਕਰਦਾ। ਤੇ ਅੱਜ ਬਾਲਾ ਪ੍ਰੀਤਮ ਜੀ ਆਏ। ਇਹ ਰਾਣੀ ਜਿਹੜੀ ਬਿਸ਼ੰਬਰਾ ਦੇਵੀ ਹੈ ਨਾ, ਮਹਾਰਾਜ ਬਾਲਾ ਪ੍ਰੀਤਮ ਜੀ ਆਏ ਤੇ ਇਹਦੀ ਗੋਦੀ ਦੇ ਵਿੱਚ ਬਹਿ ਗਏ। ਕਹਿੰਦੇ ਮਾਂ ਅੱਖਾਂ ਖੋਲ, ਮਾਂ ਅੱਖਾਂ ਖੋਲ, ਮੈਂ ਆ ਗਿਆ। ਹੁਣ ਜਦੋਂ ਇਹ ਰਾਣੀ ਬਿਸ਼ੰਬਰਾ ਦੇਵੀ ਨੇ ਅੱਖਾਂ ਖੋਲੀਆਂ, ਝੋਲੀ ਦੇ ਵਿੱਚ ਗੋਬਿੰਦ ਰਾਏ ਜੀ ਬੈਠੇ ਨੇ। ਹਾਂਜੀ, ਹੁਣ ਗੱਲ ਸੁਣਿਓ। ਉਸ ਵੇਲੇ ਨਾ ਬਾਲਾ ਪ੍ਰੀਤਮ ਜੀ ਪਤਾ ਕੀ ਕਹਿੰਦੇ, ਜਿਹੜੀ ਇਹਦੀ ਦਾਸੀ ਖੜੀ ਸੀ ਨਾਲ ਬਿਸ਼ੰਬਰਾ ਦੇਵੀ ਦੀ, ਉਹ ਕਹਿੰਦੀ ਜੀ ਝੋਲੀਆਂ ਭਰ ਦਿਓ। ਪੁੱਤਰ ਦੀ ਮੰਗ ਕਰਦੀ ਰਾਣੀ। ਤੇ ਉਸ ਵੇਲੇ ਨਾ ਬਾਲਾ ਪ੍ਰੀਤਮ ਜੀ ਕਹਿੰਦੇ ਇਹ ਰਾਣੀ ਪੁੱਤਰ ਦੀ ਮੰਗ ਕਰਦੀ ਏ ਤੇ ਨਾਲ ਕਹਿੰਦੀ ਏ ਮੇਰੇ ਵਰਗਾ ਪੁੱਤ ਚਾਹੀਦਾ, ਮੇਰਾ ਧਿਆਨ ਧਰਦੀ ਏ। ਬਾਲਾ ਪ੍ਰੀਤਮ ਜੀ 5 ਸਾਲ ਦੀ ਉਮਰ, ਕਿੱਡਾ ਬੋਲਦੇ ਹੋਣਗੇ ਪਿਆਰ 'ਚ। ਕਹਿੰਦੇ ਪੁੱਤ ਮੰਗਦੀ ਏ, ਪਰ ਕਹਿੰਦੀ ਮੇਰੇ ਵਰਗਾ ਪੁੱਤ ਚਾਹੀਦਾ। ਕਹਿੰਦੇ ਮੇਰੇ ਵਰਗਾ ਤੇ ਮੈਂ ਹੀ ਆ। ਹਾਂਜੀ, ਮੇਰੇ ਵਰਗਾ ਤੇ ਮੈਂ ਹੀ ਆ। ਮਾਂ ਤੂੰ ਮੇਰੇ ਵਰਗਾ ਪੁੱਤ ਮੰਗਦੀ ਏ ਨਾ, ਮੇਰੇ ਵਰਗਾ ਤੇ ਮੈਂ ਹੀ ਆ, ਹੋਰ ਦੂਜਾ ਨਹੀਂ। ਅੱਜ ਤੋਂ ਫਿਰ ਬਚਨ ਕਰਦੇ ਆ, ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ। ਸਤਿ ਸ੍ਰੀ ਅਕਾਲ। ਅੱਜ ਤੋਂ ਤੂੰ ਮੇਰੀ ਮਾਂ ਹੈ ਤੇ ਮੈਂ ਤੇਰਾ ਪੁੱਤ, ਮੇਰੇ ਵਰਗਾ ਤੇ ਮੈਂ ਹੀ ਆ, ਦੂਜਾ ਨਹੀਂ। ਅੱਜ ਤੋਂ ਤੂੰ ਮੇਰੀ ਮਾਂ, ਮੈਂ ਤੇਰਾ ਪੁੱਤ। ਤੇ ਉਸ ਵੇਲੇ ਨਾ ਰਾਣੀ ਪਤਾ ਕੀ ਕਹਿੰਦੀ, ਕਹਿਣ ਲੱਗੀ ਮਾਵਾਂ ਦੋ ਤੇ ਪੁੱਤ ਇੱਕ। ਮਾਤਾ ਗੁਜਰੀ ਜੀ ਵੀ ਮਾਂ ਤੇ ਮੈਂ ਵੀ ਮਾਂ, ਮਾਵਾਂ ਦੋ ਤੇ ਪੁੱਤ ਇੱਕ ਕਿਵੇਂ? ਕਹਿੰਦੇ ਜਿਵੇਂ ਦੋ ਅੱਖਾਂ ਦੇ ਵਿੱਚ ਜੋਤ ਇੱਕ ਹੈ ਨਾ, ਇਸੇ ਤਰ੍ਹਾਂ ਮੇਰੀਆਂ ਵੀ ਮਾਵਾਂ ਦੋ ਤੇ ਪੁੱਤ ਇੱਕ। ਅੱਖਾਂ ਦੋ ਨੇ, ਜੋਤ ਇੱਕੋ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਰਾਣੀ ਕਹਿੰਦੀ ਫਿਰ ਖੇਡਿਆ ਕਿਵੇਂ ਕਰੋਗੇ, ਮੇਰੀ ਗੋਦੀ ਵਿੱਚ ਕਿਵੇਂ ਖੇਡੋਗੇ, ਮਾਂ ਗੁਜਰੀ ਜੀ ਦੀ ਗੋਦੀ ਵਿੱਚ ਕਿਵੇਂ ਖੇਡੋਗੇ? ਕਹਿੰਦੇ ਜਦੋਂ ਅਸਮਾਨ 'ਚ ਚੰਨ ਚੜਿਆ ਹੋਵੇ ਨਾ, ਚੰਦਰਮਾ ਚੜਿਆ ਹੋਵੇ, ਕੋਈ ਗੰਗਾ ਦੇ ਵਿੱਚ ਵੇਖੇ, ਗੰਗਾ 'ਚੋਂ ਵੀ ਉਹ ਚੰਦਰਮਾ ਨਜ਼ਰ ਆਉਂਦਾ, ਕੋਈ ਛੋਟੀ ਝੀਲ 'ਚੋਂ ਵੇਖੇ, ਉੱਥੋਂ ਵੀ ਉਹ ਚੰਨ ਨਜ਼ਰ ਆਉਂਦਾ। ਇਸੇ ਤਰ੍ਹਾਂ ਜਿਵੇਂ ਚੰਦਰਮਾ ਇੱਕੋ ਹੀ ਹੈ, ਪਾਣੀ ਦੇ ਘੜੇ ਭਾਵੇਂ ਕਿੰਨੇ ਪਏ ਹੋਣ, ਭਾਵੇਂ ਵੱਡੀ ਝੀਲ 'ਚ ਕੋਈ ਵੇਖੇ ਉੱਥੋਂ ਵੀ ਨਜ਼ਰ ਆ ਜਾਂਦਾ, ਗੰਗਾ 'ਚੋਂ ਵੇਖੇ ਉੱਥੋਂ ਵੀ ਨਜ਼ਰ ਆ ਜਾਂਦਾ। ਇਸੇ ਤਰ੍ਹਾਂ ਭਾਵੇਂ ਮੈਂ ਇੱਕ ਹਾਂ ਪਰ ਖੇਡਾਂਗਾ ਦੋਵੇਂ ਮਾਵਾਂ ਦੀਆਂ ਗੋਦਾਂ ਦੇ ਵਿੱਚ। ਹਾਂਜੀ, ਜਿਵੇਂ ਇੱਕ ਚੰਦਰਮਾ ਗੰਗਾ 'ਚੋਂ ਵੀ ਨਜ਼ਰ ਆ ਰਿਹਾ ਇੱਕੋ ਵੇਲੇ, ਇੱਕੋ ਵੇਲੇ।
कोई झील चों बैठा वेखदा उत्थों भी नज़र आ रहा। हुण तुसीं अपने पिंड चों वेखदे उत्थों भी चंद्रमा नज़र आउंदा, असीं शहर चों वेखदे कई शहर चों, तुसीं अपनी कोठी चों वेखदे उत्थों भी, कोई अपने बंगले चों वेखदा, कोई अपनी हवेली चों वेखदा, कोई झोंपड़ी चों वेख, चंद्रमा तो इक्को वेले सब नूं नज़र आ रहा ना। वो कहंदे चंद्रमा भावें कोई गंगा च वेखे, झील विच वेखे, इक्को वेले हर जगह ते सब नूं नज़र आउंदा। इसे तरह फिर मैं भी दो गोदां होणगियां मावां दियां ते कल्ला खेडिया करांगा। आखो धन गुरु रामदास जी, धन गुरु रामदास जी। बाला प्रीतम जी ने वेखो इन्हां दी इदां दी भी इच्छा पूरी कीती। इच्छा इच्छा अज भी असीं आए हैं ना बप्पू जी दे दर ते। मैं सच कह रहा, जेड़ी जेड़ी भी इच्छा रखोगे ना, रखियो चंगी इच्छा, किसे नूं नीवा विखाउण वाली नहीं, किसे दा बुरा मंगण वाली नहीं, किसे दा जो घर उजाड़न वाली नहीं। चंगी इच्छा रखियो, अच्छी इच्छा रखियो। गारंटी नाल कह रहे हैं, गारंटी नाल। अज मैनू इदां महसूस हो रहा है जिवें बाबा दीप सिंह जी प्रतख बैठे ने। प्रतख अज जेड़ी जेड़ी भी तुसी इच्छा रखोगे ना, बाबा दीप सिंह ने हरेक दी इच्छा नूं अज पूरियां कर ही देना है। बोले सोहाल सत श्री अकाल। ये मेरी निम्रता सहित बेनती, चंगियां इच्छावां रखियो, चंगियां इच्छावां। अज जेड़ी मर्जी इच्छा सोच लो, जो मर्जी अपने अंदर चंगा फरना बना लो 1 मिनट लई। धन गुरु रामदास जी, धन गुरु रामदास जी। धन गुरु रामदास जी, धन गुरु रामदास जी। जो जो भी तुसी अज चंगे फुरने सोचे ने ना, अज दा दिन नोट कर लो, समा गवाही देवेगा। हरेक दी इच्छा ना पूरी होएगी तो मैनू जो मर्जी तुसी कह देना। आखो धन गुरु रामदास जी, धन गुरु रामदास। ओदे बल नाल बोल रहे हैं, ओदी किरपा नाल बोल रहे हैं, ओदी बख्शिश नाल बोल रहे हैं। आखो धन बाबा दीप सिंह। फिर आखो धन बाबा दीप बड़े वड्डे दाते ने। महाराज गुरु रामदास कहंदे जेड़ा सारे सुखां नूं देण वाला है, जिहदे वस विच अनेकां ही काम धेन गौवां ने, तू फिर की कर। सो ऐसा हर ध्याईए मेरे जीअड़े। ओदा नाम जप, ओदी बंदगी कर, ओदा सिमरन कर, फिर तैनूं भी सारे सुख मिलणगे। सो ऐसा हर ध्याईए मेरे जीअड़े, तां सर्व सुख पावे मेरे मना। आओ 1 मिनट लई, मैं हुण समाप्ति दे नेड़े नेड़े वध रहा। 1 मिनट लई चौंकड़े मार लो, बचन मनो। जिन्हां दी सेहत राजी चौंकड़े मार लो, जिन्हां नूं कोई प्रॉब्लम है वो अरदास करो, महाराज चौंकड़े मारन जोगा बना दिओ, किरपा करो। चौंकड़े मारो, ध्यान धरो गुरु ग्रंथ साहिब दे विचों गुरु रामदास दा। ध्यान जे टिकदा है नेत्र बंद कर लो, नहीं टिकदा मेरे वर्गियां दा अखां खोल के गुरु ग्रंथ साहिब चों गुरु रामदास वेखो। चरणां 'च बाबा दीप सिंह बैठे वेखो। सवासां दी प्रक्रिया नूं महसूस करना है। जिहड़े साह आ जा रहे ने ना, इन्हां नूं महसूस करना है। असीं महसूस नहीं करते, इन्हां नूं महसूस करो। सवासां दी प्रक्रिया नूं मन 1 सैकंड 'च जुड़ जाएगा। सवासां दी प्रक्रिया नूं महसूस करदे होए गुरु चरणां दा ध्यान धर के आओ 1 मिनट दे लई। सो ऐसा हर ध्याईए मेरे जीअड़े। फिर महाराज कहंदे तां सर्व सुख पावे मेरे मन। आओ जरा ओदे ध्यान विच जुड़ो, सारे सुख साडी झोली 'च वो पाएगा ही पाएगा। करियो किरपा प्यार नाल सारे। वाहे गुरु 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 वाहे गुरु
ਵਾਹਿਗੁਰੂ 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 ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਂ ਕੈ ਵਸ ਹੈ ਕਾਮ ਤੇਨਾ ਜਾਂ ਕੈ ਵਸ ਹੈ ਕਾਮ ਤੇਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਕੀਰਤਨ ਦੀ ਸਮਾਪਤੀ ਅੱਜ ਦੇ ਚੁਪਹਿਰਾ ਜਪ ਤਪ ਸਮਾਗਮ ਦੀ ਆਨੰਦ ਸਾਹਿਬ ਅਰਦਾਸ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਹੁਕਮਨਾਮਾ ਲੈ ਕੇ ਫਿਰ ਸਭ ਨੇ ਜਾਣਾ। ਬਾਕੀ ਇਧਰ ਹਸਪਤਾਲ ਚੱਲਦਾ ਹੈ, ਆਪਣੀ ਅੱਖਾਂ ਨਾਲ ਵੇਖ ਕੇ ਜਾਇਓ। ਕਈ ਨਵੇਂ ਆਏ ਹੁੰਦੇ ਉਹਨਾਂ ਲਈ ਮੈਨੂੰ 2 ਮਿੰਟ ਬੋਲਣਾ ਪੈਂਦਾ ਕਿ ਇਹ 20 ਰੁਪਏ ਦੀ ਪਰਚੀ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਤੇ ਬਾਣੀ ਦਾ ਪਹਿਰਾ ਚੱਲਦਾ ਨਾਲ ਨਾਲ, ਸੁਖਮਨੀ ਸਾਹਿਬ ਦਾ ਪ੍ਰਵਾਹ ਚੱਲਦਾ ਨਾਲ ਨਾਲ ਤੇ ਉਹੋ ਹੀ ਰੋਗ ਜਿਹੜੇ ਬਾਹਰ 10 ਮਹੀਨਿਆਂ 'ਚ ਰਾਜੀ ਨਹੀਂ ਹੁੰਦੇ ਇੱਥੇ 10 ਦਿਨਾਂ 'ਚ ਹੋ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ। ਤੁਸੀਂ ਸਾਰੇ ਰਾਜੀ ਰਹੋ, ਪਰ ਸਰੀਰ ਨੂੰ ਸੁੱਖ ਦੁੱਖ ਤੇ ਚੱਲਦੇ ਹੀ ਨੇ ਤੇ ਜਿਹੜੇ ਲਾਹਾ ਲੈਣਾ ਚਾਹੋ ਲੈ ਸਕਦੇ ਹੋ ਮਹਾਰਾਜ ਜੀ ਦੀ ਮਿਹਰ ਨਾਲ। ਇਹ ਸਕੂਲ ਚੱਲਦਾ CBSE ਸਕੂਲ, ਬਾਹਰ ਸਕੂਲਾਂ ਦਾ ਰੇਟ ਪਤਾ ਕਰਕੇ ਫਿਰ ਇੱਥੇ ਆਇਓ। ਡੰਕੇ ਦੀ ਚੋਟ ਨਾਲ ਕਹਿਣਾ, ਹਿੱਕ ਤੇ ਹੱਥ ਮਾਰ ਕੇ ਕਹਿਣਾ, ਮਹਾਰਾਜ ਜੀ ਦੀ ਕਿਰਪਾ ਨਾਲ ਬਾਹਰੋਂ CBSE ਸਕੂਲਾਂ ਦਾ, ਚੰਗੇ ਸਕੂਲਾਂ ਦਾ ਰੇਟ ਪਤਾ ਕਰਕੇ ਆਇਓ। ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿੰਨੀ ਇੱਥੇ ਰਹਿਤ ਮਿਲ ਜਾਂਦੀ ਜਦੋਂ ਤੁਸੀਂ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਹੋ, ਦੁਨਿਆਵੀ ਪੜ੍ਹਾਈ ਵੀ ਤੇ ਨਾਲ ਪਰਮਾਰਥ ਦੀ ਪੜ੍ਹਾਈ ਵੀ। ਬਾਹਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲਦੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਉਹਨਾਂ ਲਈ 2 ਵੇਲੇ ਦਾ ਲੰਗਰ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ ਸੇਵਾ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਇਹ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਬੱਚਿਆਂ ਦਾ 3 ਸਾਲਾਂ ਦਾ ਕੋਰਸ ਹੈ। ਹੁਣ ਨਵੇਂ ਬੱਚੇ ਆਏ ਨੇ ਤੇ ਇਹ ਮੈਂ ਬੱਚਿਆਂ ਨੂੰ ਕਿਹਾ ਹੁਣ 5-6 ਬੱਚੇ ਅਸੀਂ ਇੱਥੇ ਪੱਕੇ ਰੱਖ ਲਏ ਮਹਾਰਾਜ ਜੀ ਦੀ ਮਿਹਰ ਨਾਲ, ਜਿਹੜੇ ਯੋਗ ਸੀ ਕਿ ਮੈਂ ਕਿਹਾ ਤੁਹਾਨੂੰ ਨੌਕਰੀਆਂ ਲੱਭਣ ਦੀ ਲੋੜ ਨਹੀਂ, ਤੁਹਾਡੀ ਤਰੱਕੀ ਵੀ ਇੱਥੇ, ਤੁਸੀਂ ਇੱਥੇ ਮੰਗਣ ਵਾਲੇ ਨਹੀਂ ਵੰਡਣ ਵਾਲੇ ਬਣੋਗੇ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ। ਸ਼ਰਧਾ ਭਾਵਨਾ ਤੇ ਇਮਾਨਦਾਰੀ ਨਾਲ ਲੱਗੇ ਰਹਿਣਾ ਤੇ ਇਹ ਜਿਹੜੇ ਬੱਚੇ ਇੱਥੇ ਆ ਰਹੇ ਨੇ ਉਹ ਆਪਣੇ ਪੈਰਾਂ ਤੇ ਸਟੈਂਡ ਹੋਣ। ਇਹ ਮਨ ਦੀਆਂ ਬੜੀਆਂ ਸਕੀਮਾਂ ਨੇ ਨਾਲ ਨਾਲ ਚੱਲ ਰਹੀਆਂ, ਤੁਸੀਂ ਅਰਦਾਸ ਕਰਿਓ ਕਿ ਇਹ ਮੰਗਣ ਜੋਗੇ ਨਾ ਹੋਣ, ਵੰਡਣ ਜੋਗੇ ਬਣਨ, ਆਪਣੇ ਪੈਰਾਂ ਤੇ ਸਟੈਂਡ ਹੋਣ। ਇਹ ਅਕੈਡਮੀ ਵੀ ਚੱਲ ਰਹੀ। ਇਸ ਤੋਂ ਇਲਾਵਾ ਨਾਲ ਜੀ ਦੇ ਪ੍ਰਵਾਨ ਪਾਰਕ ਦੀ ਉਸਾਰੀ ਵੇਖ ਕੇ ਜਾਇਓ ਆਪਣੀਆਂ ਅੱਖਾਂ ਨਾਲ ਵੱਡਾ ਗੁਰਦੁਆਰਾ ਸਾਹਿਬ ਸਰਾਂ ਵੀ ਅਸੀਂ ਨੀਹਾਂ ਤੋਂ ਬਾਹਰ ਆ ਰਹੇ, ਸਾਰੀ ਚੀਜ਼ ਵੇਖ ਕੇ ਜਾਓ। ਨਾਲ ਦੀਵਾਨ ਹਾਲ ਬਣ ਰਿਹਾ, ਇਹ ਸਾਰੀਆਂ ਚੀਜ਼ਾਂ ਜੋ ਕਿਣਕਾ ਤੁਸੀਂ ਦਿੰਦੇ ਇਹਨਾਂ ਦੇ ਨਾਲ ਬਣਦੀਆਂ ਨੇ, ਬਣ ਰਹੀਆਂ ਨੇ ਤੇ ਅਗਾਮੀ ਸੇਵਾਵਾਂ ਤੁਹਾਡੀਆਂ ਸੀਸਾਂ ਨਾਲ ਚੱਲਣੀਆਂ। ਹਰ ਵੇਲੇ ਤੁਹਾਡੇ ਜੋ ਸਹਿਯੋਗ ਦੀ, ਤੁਹਾਡੀਆਂ ਸੀਸਾਂ ਦੀ ਮੈਨੂੰ ਲੋੜ, ਇਹ ਬਣਾਈ ਰੱਖਿਓ ਜੀ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।